ਨਿਸਾਰ ਸਾਹਿਬ ਦੇ ਨਾਲ ਕੀ ਵਾਕਿਆ ਹੋਇਆ? ਉਹ ਤੁਹਾਡੇ ਬਾਰੇ 'ਚ ਉਹਨਾਂ ਨੇ ਬੜੇ ਨਾਜ਼ੇਬਾ ਲਫ਼ਜ਼ ਵੀ ਯੂਜ਼ ਕੀਤੇ। ਹਾਂ, ਮੈਂ ਸੀਓ ਨਹੀਂ ਹੈਗਾ ਸੀ, ਅਸੂਲਨ ਤੇ ਸੀਓ ਨੂੰ ਉਹਦੇ ਸਾਹਮਣੇ ਹੋਣਾ ਚਾਹੀਦਾ ਸੀ, ਕਿਉਂਕਿ ਪੈਸੇ ਤੇ ਉਹ ਦੇਖ ਰਹੀ ਹੈ ਨਾ, ਕੈਸ਼ ਪੈਸਾ ਤੇ ਉਹ ਗਾਇਬ ਕਰ ਰਹੀ ਹੈ। तो ਇਹ ਬੜਾ ਪਲੈਨਿੰਗ ਨਾਲ ਹੈ ਸੀਓ ਨੇ ਸਾਕਬ ਨਿਸਾਰ ਨੂੰ ਭੇਜਿਆ ਸੀ ਮੇਰੇ ਅੱਗੇ। ਔਰ ਮੈਂ ਤੇ ਮੇਰੀ ਵਾਈਫ ਬਾਹਰੋਂ ਆਈ ਸੀ, ਉਹ ਵੀ ਵਿਚਾਰੀ ਗਿਰ ਗਈ। ਮੇਰਾ ਪਾਸਪੋਰਟ ਲੈ ਲਿਆ, ਮੈਂ ਫਿਰ ਸਾਲ ਪਾਕਿਸਤਾਨ ਨਹੀਂ ਆਇਆ। ਉਹ ਪਾਰਕਿੰਗ ਪਲਾਜ਼ੇ ਦੇ ਡਿਜ਼ਾਈਨ ਮੈਂ ਕੀਤੇ ਸੀ, ਬਿਲਡਿੰਗ ਨੈਸ਼ਨਲ ਹਸਪੀਟਲ ਦੀ ਬੈਕ ਸਾਈਡ ਤੇ ਸਾਰੀ ਬਿਲਡਿੰਗ ਮੈਂ ਬਣਵਾਈ ਹੈ, ਉਹਦੇ ਕਮਰਿਆਂ ਦੇ ਡਿਜ਼ਾਈਨ ਮੈਂ ਕੀਤੇ ਨੇ, ਫਾਰਮੇਸੀ ਮੈਂ ਬਣਵਾਈ, ਲੈਬ ਮੈਂ ਬਣਵਾਈ, ਸਭ ਚੀਜ਼ਾਂ ਮੈਂ ਕਰਵਾਈਆਂ। ਹੁਣ ਵੀ ਹਸਪੀਟਲ ਨੇ ਮੇਰਾ 1 ਲੱਖ ਯੂਰੋ ਦੇਣਾ 2013 ਦਾ, ਅੱਜ ਤੱਕ ਮੈਨੂੰ ਵਾਪਸ ਨਹੀਂ ਮਿਲਿਆ। ਉਹ ਸੀਓ ਕੋਲੋਂ ਮੈਂ ਉੱਤੇ ਕੇਸ ਵੀ ਕੀਤਾ ਇਸਲਾਮਾਬਾਦ, ठीक है ना। वो जाके स्टे आर्डर पाकिस्तान स्टे आर्डर जिंदाबाद। वो जनाब कदों उन्होंने कोलों कौन मंगो 12 साल च मैनू अज तक एक डिविडेंस नहीं मिला। हॉस्पिटल ते तुसी बनाया, मालिक ते तुसी सोए दे। हाँ बिल्कुल, मैं हुण भी मालिक हां, मेन शेयर होल्डर मैं हां। एक कानूनी तौर ते तुसी मालिक हो या कानूनी तौर पे? कोई दस्तावेजी नहीं कानूनी सारे है ने तौर ते सब लीगल मेरे को पेपर ने। इस दे बावजूद है इन्हां दे बावजूद इन्हां ने वो जमीन किहड़ी हॉस्पिटल दी सी वो एग्रीमेंट साइन कीता मेरे नां ते होई, वो कदी होई नहीं। चलो मैनूं ओहदी जरूरत नहीं, वो जमीन हॉस्पिटल दी है, हॉस्पिटल ही रहना, उन कोई बेच नहीं सकदा। नहीं ते की वजह की बनी जेड़ा तुहाडे नाल इन्हां दे? किहड़ी सीओ किहड़ी है ना, वो कहंदी है मैं सीओ एक हुंदा नौकर, मैं हुंदा वा बाहर। उन्हें एक अपना माफिया बना दिता है उत्थे। कैश पैसा रोज़ किहड़ा बैंक च जमा होना चाहिए वो नहीं करवाती। ਹੁਣ 3 ਮਹੀਨੇ ਤੋਂ FBR ਉੱਥੇ ਬੈਠੀ ਹੈ। FBR ਨੂੰ ਬੈਠਣਾ ਚਾਹੀਦਾ ਨਾ, ਸਾਡੇ ਮੁਲਕ ਨੂੰ ਫਾਇਦਾ ਹੋਏਗਾ ਨਾ, ਟੈਕਸ ਆਉਣਾ ਚਾਹੀਦਾ। ਉਹ ਸੀਓ ਕੋਲੋਂ ਕਦੋਂ ਤੁਸੀਂ ਕੌਣ ਮੰਗੋ, ਮੈਂ ਨਹੀਂ ਦੇਣੇ। ਕਦੋਂ ਸਾਲ ਬਾਅਦ ਬੋਰਡ ਮੀਟਿੰਗ ਹੁੰਦੀ ਹੈ, ਪਿਛਲੇ ਅਕਤੂਬਰ ਦੀ ਬੋਰਡ ਮੀਟਿੰਗ ਹੋਈ, ਹੁਣ ਤੱਕ ਮੈਨੂੰ ਮਿੰਟਸ ਨਹੀਂ ਮਿਲੇ, ਮੈਨੂੰ ਕੋਣ ਨਹੀਂ ਮਿਲੇ। ਉਹ 12 ਸਾਲ 'ਚ ਮੈਨੂੰ ਅੱਜ ਤੱਕ ਡਿਵੀਡੈਂਸ 1 ਰੁਪਿਆ ਨਹੀਂ ਮਿਲਿਆ। ਮੈਨੂੰ ਇੱਕ 9 ਲੱਖ ਦਾ ਚੈੱਕ ਦਿੰਦੀ ਹੈ ਸੀਓ, ਉਹ ਮੈਂ ਡਿਕਲੇਅਰ ਵੀ ਕਰਦਾ FBR ਦੇ ਵਿੱਚ, ਠੀਕ ਹੈ ਨਾ। ਮੈਨੂੰ ਉਹਦੇ ਕੋਲੋਂ ਕਦੋਂ ਕੋਈ ਚੀਜ਼ਾਂ ਮੰਗੋ, ਉਹ ਕਹਿੰਦੀ ਹੈ ਮੈਂ ਪੁਲਿਸ ਵਾਲਿਆਂ ਨੂੰ ਜਾਣਦੀ ਹਾਂ, ਮੈਂ ਤੋਹਫੇ ਦਿੰਦੀ ਹਾਂ, ਮੇਰਾ ਕੁਝ ਨਹੀਂ ਹੋ ਸਕਦਾ। ਜੱਜਾਂ ਨੂੰ ਮੈਂ ਜਾਣਦੀ ਹਾਂ, ਮੇਰਾ ਕੁਝ ਨਹੀਂ ਹੋ ਸਕਦਾ। ਮਹਿਮੂਦ ਭੱਟੀ ਸਾਹਿਬ ਕੁਝ ਵੀ ਨਹੀਂ ਕਰ ਸਕਦਾ। ਇਹ ਫਲਾਈ ਕਮਾਂ ਦਾ ਜਿਹੜਾ ਸਿਲਸਿਲਾ ਹੈ ਓਵਰਸੀਜ਼ ਖਾਸ ਤੌਰ ਤੇ ਅਗਰ ਗੱਲ ਕਰੀਏ ਤੇ ਉਹ ਬਹੁਤ ਸਾਰੇ ਓਵਰਸੀਜ਼ ਜਿਹੜੇ ਨੇ ਉਹ ਪਾਕਿਸਤਾਨ 'ਚ ਇਨਵੈਸਟਮੈਂਟ ਵੀ ਕਰਨਾ ਚਾਹੁੰਦੇ ਨੇ ਔਰ ਫਲਾਈ ਕੰਮ ਵੀ ਕਰਨਾ ਚਾਹੁੰਦੇ ਨੇ, ਕਰਦੇ ਵੀ ਨੇ। ਤੁਸੀਂ ਹਸਪੀਟਲ ਬਣਾਇਆ, PIFD ਬਣਾਇਆ, PIFD ਬਣਾਇਆ, ਉਹ ਮੈਂ ਬੱਚਿਆਂ ਨੂੰ ਸਪਾਂਸਰ ਕਰਦਾ ਵਾਂ। ਔਰਤਾਂ ਦੀ ਸ਼ਾਦੀ ਕਰਵਾਉਣਾ ਨਾਰਥਰਨ ਏਰੀਆ ਐਵਰੀ ਈਅਰ, ਸਾਰਾ ਬੜੀ ਚੀਜ਼ਾਂ ਕਰਦਾ। ਉਹ ਮਤਲਬ ਇੰਨੇ ਸਾਰੇ ਤੁਸੀਂ ਕੰਮ ਕਰਦੇ ਵੀ ਹੋ, ਮਜ਼ੀਦ ਵੀ ਕਰਨਾ ਚਾਹੁੰਦੇ ਹੋ, ਤੇ ਕੀ ਰੁਕਾਵਟਾਂ ਪੇਸ਼ ਆਉਂਦੀਆਂ ਨੇ ਓਵਰਸੀਜ਼ ਦੇ? ਓਵਰਸੀਜ਼ ਦੇ ਪਾਕਿਸਤਾਨੀ ਕਿਹੜੇ ਨੇ ਨਾ, ਅਸੀਂ ਬਾਹਰ ਜਾ ਕੇ ਬਹੁਤ ਮਿਹਨਤਾਂ ਕਰਦੇ ਹਾਂ। ਕਦੋਂ ਅਸੀਂ ਮਿਹਨਤਾਂ ਕਰਕੇ 24 ਆਵਰ ਪੈਸੇ ਜੋੜ ਕੇ ਪਾਕਿਸਤਾਨ ਭੇਜਦੇ ਹਾਂ, ਇੱਥੇ ਸਾਡੀ ਜਾਇਦਾਦਾਂ ਤੇ ਕਬਜ਼ੇ ਹੋ ਜਾਂਦੇ ਨੇ। ਮੇਰੇ ਦਫ਼ਤਰ 'ਚ ਨੈਸ਼ਨਲ ਹਸਪੀਟਲ ਚੋਰੀ ਹੋਈ, ਮੇਰੀ ਪੇਂਟਿੰਗ, ਮੇਰੇ ਪੈਨ ਗਾਇਬ ਹੋ ਗਏ। ਉਹ ਜਨਾਬ ਕਦੇ ਪਰਚਾ ਕਰਵਾਉਣ ਗਿਆ, ਉਹ SP ਸਾਹਿਬ ਕਹਿੰਦੇ ਨੇ ਮੈਂ ਪਰਚਾ ਨਹੀਂ ਕਰਨਾ, ਮੈਨੂੰ ਉੱਪਰੋਂ ਫੋਨ ਆ ਗਿਆ। ਹੁਣ ਤੁਸੀਂ ਪਾਕਿਸਤਾਨ ਦੇ ਵਿੱਚ ਕੀ ਕਰੋਗੇ ਅਗਰ ਤੁਹਾਨੂੰ ਇਨਸਾਫ ਹੀ ਨਹੀਂ ਮਿਲੇਗਾ? ਇਨਸਾਫ ਨਹੀਂ ਤੁਹਾਨੂੰ ਮਿਲ ਸਕਦਾ। ਹੁਣ ਮੈਂ 5 ਸਾਲ ਤੋਂ ਅਦਾਲਤਾਂ ਦੇ ਚੱਕਰ ਲਗਾ ਰਿਹਾ। ਮੈਂ ਕਿ 2 ਕਰੋੜ ਪਤਾ ਨਹੀਂ 2.5 ਕਰੋੜ ਦੀਆਂ ਮੈਂ ਟਿਕਟਾਂ ਲਗਾ ਚੁੱਕਿਆ। ਮੈਂ ਆਪਣੇ ਕਾਰੋਬਾਰ ਬੰਦ ਕਰਕੇ ਪਾਕਿਸਤਾਨ ਆਉਣਾ, ਮੈਂ ਅਦਾਲਤਾਂ 'ਚ ਪੇਸ਼ ਹੁੰਦਾ, ਕਹਿੰਦਾ ਨੇ ਫਰਾਡ ਕੀਤੇ, ਉਹਨੂੰ ਕਦੇ ਅਦਾਲਤਾਂ 'ਚ ਪੇਸ਼ ਨਹੀਂ ਹੁੰਦਾ। ਉਹ ਵਕੀਲ ਆਪਣੇ ਭੇਜ ਦਿੰਦੇ ਨੇ। ਤੁਹਾਡਾ ਇੱਕ ਪਲਾਟ ਸੀ ਜਿਹਦੇ ਤੇ ਤੁਸੀਂ ਯਤੀਮਖਾਨਾ ਬਣਾਉਣਾ ਚਾਹ ਰਹੇ ਸੀ? 1 ਮੁਰੱਬਾ ਜ਼ਮੀਨ। 1 ਮੁਰੱਬਾ ਜ਼ਮੀਨ, ਹਾਂਜੀ। ਉਹ ਕਬਜ਼ਾ ਹੋ ਗਿਆ। ਮੇਰੀ ਮਾਂ ਦੇ ਨਾਂ ਤੇ ਯਤੀਮਖਾਨਾ ਬਣਨਾ ਸੀ। ਜੱਜ ਸਾਹਿਬ ਨੇ ਕਿਹਾ, ਜੱਜ ਸਾਹਿਬ ਮੈਂ ਨਹੀਂ ਲੈਣੀ, ਇਹ ਯਤੀਮਖਾਨੇ ਦੇ ਨਾਂ ਤੇ ਜ਼ਮੀਨ ਕਰ ਦਿਓ, ਇਹਦੇ ਤੇ 1 ਅਰਬ 2 ਅਰਬ ਬਿਲਡਿੰਗ ਤੇ ਲੱਗੇਗਾ, ਮੈਂ ਤੁਹਾਨੂੰ ਲਗਾ ਕੇ ਦਿੰਦਾ, ਮੈਂ ਤੁਹਾਨੂੰ ਲਿਖ ਕੇ ਦੇ ਦਿੰਦਾ। ਨਹੀਂ ਤੂੰ ਕਬਜ਼ਾ ਕਿਸ ਤਰ੍ਹਾਂ ਹੋ ਗਿਆ ਉਹਦੇ ਤੇ? ਉਹ ਕਬਜ਼ਾ ਵਕੀਲ ਸਾਹਿਬ ਨੇ ਦਿੱਤਾ ਸੀ, ਮੈਂ ਛੋਟੀ ਪਾਵਰ ਟਰਨੀ। ਹਾਂਜੀ ਪਾਵਰ ਟਰਨੀ, ਉਹ ਵੀ ਅਸਲੀ ਨਹੀਂ ਹੈਗੀ। ਉਹਨੇ ਜਨਾਬ ਆਪਣੀ ਬੀਵੀ ਦੇ ਨਾਂ ਤੇ ਜ਼ਮੀਨ ਕਰ ਦਿੱਤੀ ਵਕੀਲ ਸਾਹਿਬ ਨੇ। ਉਹ ਕਦੋਂ ਮੈਂ ਉਹਦੇ ਤੇ ਕੇਸ ਕੀਤੇ ਨੇ, ਉਹਨੇ ਮੇਰੇ ਤੇ ਜਾ ਕੇ ਕੁਝ 46 ਕੇਸ ਕੀਤੇ ਹੋਏ ਨੇ। ਰੋਜ਼ ਇੱਕ ਨਵਾਂ ਨੋਟਿਸ ਵੀ ਮਿਲ ਜਾਂਦਾ। ਇਸ ਮਹੱਲੇ ਦੇ ਵਿੱਚ ਉਹਨਾਂ ਨੂੰ ਕਿਹੜੇ ਨੋਟਿਸ ਦੇਣ ਆਉਂਦੇ ਨੇ, ਉਹ ਕਹਿੰਦੇ ਨੇ ਪਤਾ ਨਹੀਂ ਕੋਈ ਬਦਮਾਸ਼ ਆਦਮੀ ਇੱਥੇ ਰਹਿੰਦਾ, ਰੋਜ਼ ਨੋਟਿਸ ਦੇ ਲਈ ਆ ਜਾਂਦੇ ਆ। ਉਹ ਕਦੋਂ ਤੁਸੀਂ ਨੈਪ 'ਚ ਲੈਟਰ ਲਿਖੋ, ਨੈਪ ਵਾਲਿਆਂ ਨੂੰ ਐਪਲੀਕੇਸ਼ਨ ਦੇਵੋ, ਉਹ ਵੀ ਫਾਈਲ ਦਬਾ ਕੇ ਬੈਠ ਜਾਂਦੇ ਨੇ। ਕਿਸੇ ਆਫਿਸ 'ਚ ਲੈਟਰ ਲਿਖੋ, ਫਾਈਲ ਦਬਾ ਦਿੰਦੇ ਨੇ। ਪਾਕਿਸਤਾਨ ਦੇ ਵਿੱਚ ਜਿਹੜਾ ਜੁਡੀਸ਼ੀਅਲ ਸਿਸਟਮ ਹੈ ਸਭ ਤੋਂ ਗੰਦਾ, ਉਹਨਾਂ ਕੋਲੋਂ ਤੁਹਾਨੂੰ ਇਨਸਾਫ ਨਹੀਂ ਮਿਲ ਸਕਦਾ।
ਮਹਿਮੂਦ ਭੱਟੀ ਸਾਹਿਬ ਕਹਿ ਰਹੇ ਨੇ ਨਾ, ਓਵਰਸੀਜ਼ ਪਾਕਿਸਤਾਨੀ ਵੀ ਸੁਣਦੇ ਹੋਣਗੇ ਨਾ, ਉਹ ਕਿੱਦਾਂ ਲੈ ਕੇ ਆਣ ਆਪਣੇ ਪੈਸੇ। ਉਹ ਦੇਖਦੇ ਨੇ ਭੱਟੀ ਸਾਹਿਬ ਜ਼ਲੀਲ ਹੋ ਰਹੇ ਨੇ ਪਾਕਿਸਤਾਨ ਦੇ ਵਿੱਚ, ਉਹ ਐਡਾ ਵੱਡਾ ਨਾਮ ਹੈ, ਦੁਨੀਆ ਉਹਨਾਂ ਨੂੰ ਜਾਣਦੀ ਹੈ, 10 ਸਟਾਰ ਇਮਤਿਆਜ਼, ਹਲਾਲ ਇਮਤਿਆਜ਼ ਮਿਲ ਚੁੱਕੇ ਨੇ। ਅਗਰ ਮਹਿਮੂਦ ਭੱਟੀ ਸਾਹਿਬ ਇਨਸਾਫ ਨਹੀਂ ਲੈ ਸਕਦੇ, ਇੱਕ ਗਰੀਬ ਆਮ ਆਦਮੀ ਇਨਸਾਫ ਕਿੱਥੇ ਲਏਗਾ? ਸਵਾਲ ਹੀ ਨਹੀਂ ਪੈਦਾ ਹੁੰਦਾ। ਤੇ ਭੱਟੀ ਸਾਹਿਬ, ਤੁਹਾਡੀ ਤੇ ਬਹੁਤ ਸਿਆਸਤਦਾਨਾਂ ਨਾਲ ਵੀ ਬੜੀਆਂ ਦੋਸਤੀਆਂ ਨੇ। ਨਵਾਜ਼ ਸ਼ਰੀਫ ਦੇ ਨਾਲ ਤੁਹਾਡੀ ਬੜੀ ਦੋਸਤੀ ਰਹੀ ਹੈ, ਸਾਰਿਆਂ ਨਾਲ ਹੈਗੀ, ਹੁਣ ਵੀ ਇਮਰਾਨ ਖਾਨ ਸਾਹਿਬ ਦੇ ਨਾਲ ਬੜੀ ਦੋਸਤੀ ਹੈ, ਸਾਰਿਆਂ ਨਾਲ ਹੈਗੀ ਹੈ ਹੁਣ ਵੀ। ਹਾਂ, ਤੇ ਇਹ ਸਿਆਸਤਦਾਨਾਂ ਨਾਲ ਦੋਸਤੀਆਂ ਵੀ ਨਹੀਂ ਕੰਮ ਆਈਆਂ? ਨਹੀਂ, ਮੈਂ ਨਹੀਂ ਉਹਨਾਂ ਨੂੰ ਕਹਿੰਦਾ। ਅੱਛਾ, ਉਹਨਾਂ ਨੇ ਕਿਹਾ ਹੀ ਨਹੀਂ? ਨਹੀਂ, ਮੈਂ ਕਹਿੰਦਾ ਨਹੀਂ, ਮੈਨੂੰ ਅੱਛਾ ਨਹੀਂ ਲੱਗਦਾ। ਸਹੀ ਹੈ। ਤੇ ਕਿਉਂਕਿ ਮੈਂ ਰਾਈਟ ਪਰਸਨ ਹੈਗਾ, ਮੈਂ ਗਲਤ ਕੰਮ ਮੈਂ ਉਹ ਕਰਵਾਉਂਦਾ ਹੈ, ਉਹ ਸਿਫਾਰਸ਼ਾਂ ਕਰਨੇ ਗਲਤ ਕੰਮ ਕੀਤੇ ਹੋਣ, ਤੇ ਮੈਂ ਗਲਤ ਕੰਮ ਮੈਂ ਨਹੀਂ ਕਰਦਾ। ਬਿਲਕੁਲ ਸਹੀ ਹੈ। ਤੇ ਇਹ ਆਪਣਾ ਜਿਹੜੇ ਇੰਨੇ ਸਿਆਸਤਦਾਨਾਂ ਨਾਲ ਕੁਰਬਤ ਵੀ ਰਹੀ, ਦੋਸਤੀਆਂ ਵੀ ਰਹੀਆਂ, ਤੇ ਕਦੀ ਸਿਆਸਤ ਚ ਆਉਣ ਦਾ ਨਹੀਂ ਸੋਚਿਆ? ਨਾ, ਮੈਂ ਉਹ ਇਸ ਇਨਸਾਨ ਨੂੰ ਉਹ ਕੰਮ ਕਰਨਾ ਚਾਹੀਦਾ ਕਿਹੜਾ ਤੁਹਾਨੂੰ ਆਉਂਦਾ ਹੋਵੇ, ਕਿਹੜਾ ਕੰਮ ਨਾ ਆਉਂਦਾ ਹੋਵੇ, ਉਹ ਕਦੀ ਵੀ ਉਹਦੇ ਕਰੀਬ ਨਹੀਂ ਜਾਣਾ ਚਾਹੀਦਾ। ਤੇ ਮੈਨੂੰ ਇਸ ਚੀਜ਼ ਦਾ ਨਹੀਂ ਬਿਲਕੁਲ ਪਤਾ। ਤੇ ਪਾਕਿਸਤਾਨੀ ਸਿਆਸਤ ਦੇ ਬਾਰੇ ਚ ਕੁਝ ਕਹੋਗੇ? ਨਹੀਂ, ਮੇਰੇ ਲਈ ਉਹੀ ਸਿਆਸੀ ਲੀਡਰ ਅੱਛਾ ਹੋਏਗਾ ਕਿਹੜਾ ਮੇਰੇ ਮੁਲਕ ਦਾ ਅੱਛਾ ਸੋਚੇਗਾ। ਸਭ ਤੋਂ ਇੰਪੋਰਟੈਂਟ ਤੇ ਮੇਰਾ ਮੁਲਕ ਹੈਗਾ। ਬਿਲਕੁਲ ਸਹੀ ਹੈ। ਮੇਰੇ ਫਿਊਚਰ ਬੱਚੇ ਕਿੰਨਾਂ ਨੇ ਮੇਰੀ ਸੀਟ ਵੀ ਲੈ ਕੇ ਜਾਣੀ ਹੈ, ਉਹ ਮੇਰੇ ਲਈ ਇੰਪੋਰਟੈਂਟ ਹੈ ਨਾ। ਤੇ ਉਹ ਕਿਹੜਾ ਉਸ ਬੱਚਿਆਂ ਦੀ ਸਾਡੇ ਮੁਲਕ ਦੇ ਬਾਰੇ ਚ ਅੱਛਾ ਸੋਚੇਗਾ, ਮੈਂ ਉਹਦੀ ਇੱਜ਼ਤ ਕਰਾਂਗਾ। ਇੰਨਾ ਤੁਸੀਂ ਕੰਮ ਵੀ ਕੀਤਾ ਔਰ ਇੰਨੇ ਮਸਾਇਲ ਦਾ ਵੀ ਸਾਹਮਣਾ ਤੁਹਾਨੂੰ ਕਰਨਾ ਪਿਆ ਹੈ। ਤੁਹਾਡੇ ਜਿਹੜੇ ਬੱਚੇ ਨੇ ਉਹ ਪਾਕਿਸਤਾਨ ਨਹੀਂ ਰਹਿੰਦੇ, ਉਹ ਅਮਰੀਕਾ ਰਹਿੰਦੇ ਨੇ, ਉਹਨਾਂ ਦਾ ਪਾਕਿਸਤਾਨ ਆਉਣ ਦਾ ਕੋਈ ਇਰਾਦਾ ਨਹੀਂ ਹੈਗਾ? ਮੇਰੇ ਬੱਚਿਆਂ ਦੀ ਮਾਂ ਅਮਰੀਕਨ ਹੈ, ਬੱਚੇ ਪੈਦਾ ਅਮਰੀਕਾ 'ਚ ਹੋਏ, ਪੜ੍ਹੇ ਅਮਰੀਕਾ 'ਚ, ਵੱਡੇ ਅਮਰੀਕਾ 'ਚ। ਉੱਥੇ ਉਹ ਬੱਚੇ ਆਉਂਦੇ ਨੇ, ਪਾਕਿਸਤਾਨ ਆਏ ਨੇ 2-3 ਦਫਾ ਛੁੱਟੀਆਂ, ਤੇ ਉਹਨਾਂ ਦੇ ਸ਼ਨਾਖਤੀ ਕਾਰਡ ਵੀ ਬਣਾਏ ਨੇ। ਅੱਛਾ। ਤੇ ਮੇਰੇ ਬੱਚਿਆਂ ਨੇ ਇੱਥੇ ਪਾਕਿਸਤਾਨ ਆ ਕੇ ਕੀ ਕਰਨਾ? ਅਗਰ ਉਹਨਾਂ ਦਾ ਪਿਓ ਕੋਈ ਇਨਸਾਫ ਨਹੀਂ ਲੈ ਸਕਿਆ, ਉਹ ਅਮਰੀਕਨ ਬੱਚੇ ਵਿਚਾਰੇ ਕਿੱਥੇ ਇਨਸਾਫ ਲੈਣਗੇ?